ਅਸਲਾਮ ਵਾਲੇਕੁਮ। ਰੀਸੈਂਟਲੀ ਨਾ ਮੈਂ ਇੱਕ ਪੋਸਟ ਪੜ੍ਹੀ ਸੀ ਸੋਸ਼ਲ ਮੀਡੀਆ ਤੇ ਨਾ, ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਜਿਹੜੇ ਟਰਾਂਸਲੇਸ਼ਨ ਮਤਲਬ ਟਰਾਂਸਡੂਕਟੋਰ ਆਉਂਦੇ ਨੇ ਨਾ, ਕਿਸੇ ਵੀ ਮਤਲਬ ਫਰਜ਼ ਕਰੋ ਕੋਈ ਕੇਸ ਆ ਗਿਆ ਤਾਂ ਉਹਦੇ ਵਾਸਤੇ ਜਿਹੜੇ ਦੇਸੀ ਸਾਡੇ ਟਰਾਂਸਡੂਕਟੋਰ ਆਉਂਦੇ ਨੇ ਸਪੈਨਿਸ਼ ਨੂੰ ਉਰਦੂ ਵਿੱਚ ਕਰਨ ਵਾਸਤੇ ਨਾ, ਜਾਂ ਤੇ ਕਤਲਾਨ ਨੂੰ ਉਰਦੂ ਚ ਕਰਨ ਕਤਲਾਨ ਨੂੰ ਉਰਦੂ ਵਿੱਚ ਕਰਨ ਵਾਸਤੇ, ਤੇ ਉਹ ਨਾ ਉਹਨਾਂ ਨੂੰ ਨਾ ਕਤਲਾਨ ਤੇ ਆਂਦੀ ਹੁੰਦੀ ਹੈ, ਲੇਕਿਨ ਉਹਨੂੰ ਟਰਾਂਸਲੇਸ਼ਨ ਕਰਨਾ ਨਹੀਂ ਆਂਦਾ ਉਰਦੂ ਵਿੱਚ, ਕਿ ਉਹਨਾਂ ਨੂੰ ਕੋਈ ਪ੍ਰੋਪਰ ਵਰਡ ਨਹੀਂ ਉਹਨਾਂ ਨੂੰ ਇਹਦੇ ਤੋਂ ਰਿਲੇਟਡ ਨਾ ਇਹਦੇ ਤੋਂ ਪਤਾ ਹੁੰਦਾ ਹੈ। ਉਹਦਾ ਮੈਂ ਇੱਕ ਲਾਈਵ ਡੈਮੋ ਵੇਖਿਆ ਹੋਇਆ ਹੈ, ਕਿਉਂਕਿ ਜਦੋਂ ਮੈਂ ਆਪਣੀ ਫੈਮਿਲੀ ਦਾ ਕੇਸ ਅਪਲਾਈ ਕੀਤਾ ਸੀ, ਇਨਫੋਰਮੇ ਕਾਰਡ ਦੇ ਅਪਲਾਈ ਕੀਤੇ ਸਾਨੂੰ, ਉਦੋਂ ਸਾਨੂੰ ਇੱਕ ਸੋਸ਼ਲ ਇੰਸਟੀਟਿਊਸ਼ਨ ਨੇ ਉਹਨਾਂ ਬੁਲਾਇਆ ਸੀ ਬਈ ਉਹ ਫੈਮਿਲੀ ਨੂੰ ਇੰਗੇਜ ਕਰਦਾ ਹੈ ਕਿ ਕਮਿਊਨਿਟੀ ਨਾਲ ਇਨਵੋਲਵ ਕਰਨ ਵਾਸਤੇ, ਬਈ ਲੋਕਲ ਕਮਿਊਨਿਟੀ ਨਾਲ ਇਨਵੋਲਵ ਕਰਨ ਵਾਸਤੇ। ਉੱਥੇ ਸਾਡੇ ਇੱਕ ਦੇਸੀ ਟ੍ਰਾਂਸਡੂਕਟੋਰ ਆਈ ਸੀ। ਥੋੜੀ ਬਹੁਤ ਸਪੈਨਿਸ਼ ਨਾ ਸਾਨੂੰ ਵੀ ਆਂਦੀ ਹੈ, ਕਿਉਂਕਿ ਮਤਲਬ ਮੈਂ ਉਹਦੀ ਟ੍ਰਾਂਸਡੂਕਟੋਰ ਵੇਖ ਰਿਹਾ ਸੀ ਕਿ ਉਹ ਆਪਣੇ ਕੋਲੋਂ ਐਡੀਸ਼ਨ ਕਰ ਰਹੀ ਸੀ, ਪਰ ਇਹ ਚੀਜ਼ਾਂ ਮੈਂ ਵੀ ਨੋਟ ਕੀਤੀਆਂ ਨੇ ਕਾਫੀ ਸਾਰ। ਉਹ ਨਾ ਆਪਣੇ ਕੋਲੋਂ ਵੀ ਕਰਦੀ ਸੀ ਐਡ ਚੀਜ਼ਾਂ ਨਾ, ਤੇ ਮੈਂ ਹਾਲਾਂਕਿ ਮੈਂ ਵਿੱਚ ਬੈਠਿਆ ਨਾ ਇਸ ਚੀਜ਼ ਨੂੰ ਮੈਂਸ਼ਨ ਵੀ ਕੀਤਾ, ਮੈਂ ਕਿਹਾ ਯਾਰ ਇਹ ਨਾ ਆਪਣੇ ਕੋਲੋਂ ਚੀਜ਼ਾਂ ਐਡ ਕਰ ਰਹੀ ਹੈ। ਤੇ ਜਿਹੜੀ ਜਿਨ ਸਾਡੀ ਪਾਕਿਸਤਾਨੀ ਕਮਿਊਨਿਟੀ ਦੀ ਆਦਤ ਹੈ, ਉਹ ਕਹਿੰਦੇ ਨੇ ਜੀ ਕਿ ਉਹ ਨਹੀਂ ਹੈ ਰਹੀ, ਉਹ ਚਾਹੀਦੇ ਘੰਟੇ ਲੱਗਦੇ ਨੇ ਪਏ ਤੇ ਲੱਗਣ ਦਿਓ। ਇਹ ਬਿਲਕੁਲ ਨਾਰਮਲ ਕੇਸ ਸੀ। ਬਾਅਦ ਐਸੇ ਇੰਪੋਰਟੈਂਟ ਕੇਸ ਹੁੰਦੇ ਨੇ ਜਿਹਦੇ ਵਿੱਚ ਸਾਰੀ ਸਿਚੁਏਸ਼ਨ ਹੀ ਬਦਲ ਕੇ ਰਹਿ ਜਾਂਦੀ ਹੈ, ਸਿਰਫ ਤੇ ਸਿਰਫ ਕੁਝ ਅਲਫਾਜ਼ ਕੁਝ ਅਲਫਾਜ਼ ਦੀ ਬੁਨਿਆਦ ਤੇ, ਖਾਸ ਕਰਕੇ ਜਿਹੜੇ ਜੁਡੀਸ਼ਰੀ ਤੋਂ ਰਿਲੇਟਡ ਹੁੰਦੇ ਨੇ, ਮਸਲਨ ਜਿਹੜੀਆਂ ਅੱਜ ਕੱਲ੍ਹ ਮਤਲਬ ਫੈਮਿਲੀ ਡਿਸਟ੍ਰੀਬਿਊਟ ਤੋਂ ਰਿਲੇਟਡ ਹੁੰਦੇ ਨੇ, ਉਹਨਾਂ ਵਿੱਚ ਸਾਰੇ ਕੇਸ ਦੀ ਆਹੋ ਉਲਟ ਪੁਲਟ ਹੋ ਜਾਂਦੀ ਉਲਟ ਪੁਲਟ ਹੋ ਜਾਂਦੀ ਹੈ। ਮੈਂ ਵੈਸੇ ਕੁਝ ਹੋਰ ਯੂਜ਼ ਕਰਨ ਲੱਗਾ ਤਾਂ, ਲੇਕਿਨ ਉਹ ਉਲਟ ਪੁਲਟ ਹੋ ਜਾਂਦੀ ਹੈ ਨਾ, ਤੇ ਲਿਹਾਜ਼ਾ ਜਿਹੜੇ ਬੰਦੇ ਟ੍ਰਾਂਸਲੇਸ਼ਨ ਕਰ ਰਹੇ ਨੇ ਉਹ ਦੋਵੇਂ ਜ਼ਬਾਨਾਂ ਸੀ ਹੋ ਕੇ ਪ੍ਰੋਪਰ ਵਰਡ ਕਿਹੜੇ ਨੇ। ਅੱਛਾ, ਇੱਕ ਹੋਰ ਚੀਜ਼ ਜਿਹੜੀ ਹੈ ਨਾ ਜਿਹੜੀ ਮੈਂ ਨੋਟ ਕੀਤੀ ਕਾਫੀ ਸਾਰੀ, ਉਹ ਮੈਂ ਇਹ ਨੋਟ ਕੀਤੀ ਕਾਫੀ ਸਾਰੀ ਚੀਜ਼ਾਂ ਕਿ ਕਾਫੀ ਸਾਰੀ ਜਿਹੜੇ ਉਰਦੂ ਜਿਹੜੀ ਟ੍ਰਾਂਸਲੇਸ਼ਨ ਕਰਦੇ ਨੇ ਉਹ ਬੰਗਾਲੀ ਨੇ, ਠੀਕ ਹੈ ਨਾ। ਤੁਸੀਂ ਦੇਖੋ ਹਸਪੀਟਲਾਂ ਦੇ ਵਿੱਚ ਨਾ ਤੁਸੀਂ ਵੇਖੋਗੇ ਕਿ ਜ਼ਿਆਦਾਤਰ ਜਿਹੜਾ ਉਹ ਜਿਹੜੇ ਬੰਗਾਲੀ ਲੋਕ ਨੇ ਨਾ, ਬੰਗਾਲੀ ਔਰਤਾਂ ਨੇ, ਉਹ ਟ੍ਰਾਂਸਲੇਟ ਬੈਠੀਆਂ ਨੇ ਐਜ਼ ਏ ਉਰਦੂ, ਹਾਂ ਠੀਕ ਹੈ ਨਾ। ਤੇ ਇਹ ਮੈਂ ਇੱਕ ਕੇਸ ਨਹੀਂ ਕਰ ਰਿਹਾ, ਮੈਂ 2-3 ਦੇਖ ਚੁੱਕਿਆ, ਠੀਕ ਹੈ ਨਾ, ਜਿਹਦੇ ਵਿੱਚ ਕੀ ਨਾਮ ਹੈ, ਉਹ ਔਰਤ ਆਂਦੀ ਹੈ, ਉਹਨੂੰ ਉਰਦੂ ਨਹੀਂ ਆਂਦੀ ਹੈ। ਹਾਂ ਬਿਲकुल, ਸਾਡੇ ਪਤਾ ਕਹਿੰਦੇ ਕਿ ਮੈਂ ਚਾਹੇ ਖਾਏਗਾ। ਹਾਂ ਬਿਲਕੁਲ, ਹਾਂ। तो ਉਹਨਾਂ ਨੂੰ ਉਰਦੂ ਨਹੀਂ ਆਂਦੀ ਹੈ, ਨਾ ਉਹਨਾਂ ਨੂੰ ਪੰਜਾਬੀ ਆਂਦੀ ਹੈ, तो ਉਹ ਟ੍ਰਾਂਸਲੇਟ ਕਰ ਰਹੇ ਹੁੰਦੇ ਨੇ ਉੱਥੇ, ਤਰਜਮਾ ਕਰ ਰਹੇ ਹੁੰਦੇ ਨੇ ਉਸ ਚੀਜ਼ ਦਾ, ਤੇ ਉਹ ਜਿਹੜਾ ਅੱਗੇ ਬੰਦਾ ਪੇਸ਼ੈਂਟ ਹੈ ਨਾ, ਉਹਨੂੰ ਵੀ ਸਹੀ ਸਮਝ ਨਹੀਂ ਆ ਰਹੀ ਹੁੰਦੀ, ਠੀਕ ਹੈ ਨਾ। ਉਸ ਵਜ੍ਹਾ ਤੋਂ ਕੀ ਕਰਦੀ ਹੈ, ਉਹ ਜਿਹੜਾ ਅੱਗੇ ਜਿਹੜੇ ਟ੍ਰਾਂਸਲੇਟਰ ਹੈ ਨਾ, ਉਹ ਆਪਣੇ ਕੋ ਗੱਲਾਂ ਲਾ ਕੇ ਨਾ ਤੋਂ ਡਾਕਟਰ ਨੂੰ ਦੱਸ ਰਿਹਾ, ਬਿਲਕੁਲ, ਜਿਹਦੇ ਵਿੱਚ ਸਿਚੁਏਸ਼ਨ ਸਾਰੀ ਖਰਾਬ ਹੋ ਜਾਂਦੀ ਹੈ। ਹਾਂਜੀ, ਕਈ ਵਾਰੀ ਇਸ ਤਰ੍ਹਾਂ ਸਿਚੁਏਸ਼ਨ ਹੁੰਦੀ ਹੈ ਕਿ ਜਿਹਦੇ ਵਿੱਚ ਤੁਸੀਂ ਜਨਾ ਉਹ ਤੁਹਾਨੂੰ ਕਹਿੰਦੇ ਤੁਸੀਂ ਨਾ ਬਾਹਰ ਚਲੇ ਜਾਓ, ਤੁਸੀਂ ਜਨਾ ਅਸੀਂ ਟ੍ਰਾਂਸਲੇਟਰ ਲਾ ਕੇ ਤੇ ਇੱਥੇ ਉਹ ਕੇਸਿਸ ਇਸ ਤਰ੍ਹਾਂ ਦੇ ਹੁੰਦੇ ਨੇ ਜਿਹਦੇ ਵਿੱਚ ਡਾਊਟ ਇਹ ਹੋਵੇ ਕਿ ਫਰਜ਼ ਕਰੋ ਕਿ ਉਹ ਕਿਤੇ ਮਰਦ ਪਰੇਸ਼ਾਨ ਤੇ ਨਹੀਂ ਕਰ ਰਿਹਾ ਔਰਤ ਨੂੰ, ਮਤਲਬ ਆਪਣੀ ਵਾਈਫ ਨੂੰ ਜਨਾ ਉਹ ਤੰਗ ਤੇ ਨਹੀਂ ਕਰਦਾ ਪਿਆ, ਜਾਂ ਉਹਦੀ ਵਜ੍ਹਾ ਤੋਂ ਇਹ ਬਿਮਾਰ ਤੇ ਨਹੀਂ ਹੋ ਰਹੀ ਹੈ, ਉਹਦੀ ਵਜ੍ਹਾ ਤੋਂ ਡਿਪਰੈਸ਼ਨ ਤੇ ਨਹੀਂ ਹੋ ਰਿਹਾ ਇਹਨੂੰ, ਅੱਛਾ, ਠੀਕ ਹੈ ਨਾ, ਉਹ ਤੇ ਐਂਜ਼ਾਈਟੀ ਵਗੈਰਾ, ਡਿਪਰੈਸ਼ਨ ਐਂਜ਼ਾਈਟੀ ਵਗੈਰਾ ਤੇ ਨਹੀਂ ਹੋ ਰਹੀ ਇਹਨੂੰ ਉਸ ਵਜ੍ਹਾ ਤੋਂ, ਘਰ ਦੀ ਕੋਈ ਟੈਨਸ਼ਨ ਤੇ ਨਹੀਂ ਹੈ। ਉਹਦੇ ਵਿੱਚ ਹਮੇਸ਼ਾ ਕੀ ਹੁੰਦਾ ਕਿ ਜਨਾ ਮਰਦ ਨੂੰ ਹਮੇਸ਼ਾ ਜਨਾ ਉਹ ਕਹਿੰਦੇ ਨੇ ਤੂੰ ਬਾਹਰ ਨਿਕਲ ਜਾ, ਸੈਪਰੇਟ ਹੋ ਜਾ, ਤੇ ਫਿਰ ਟ੍ਰਾਂਸਲੇਟਰ ਨੂੰ ਬੁਲਾ ਕੇ, ਠੀਕ ਹੈ ਨਾ, ਉਹਨੂੰ ਕਹਿੰਦੇ ਕਿ ਤੂੰ ਟ੍ਰਾਂਸਲੇਟ ਕਰਕੇ ਪੁੱਛ ਕੇ ਦੱਸ ਕਿ ਕੋਈ ਕੀ ਮਸਲਾ ਚੱਲਦਾ ਹੈ। ਇਹਦੇ ਵਿੱਚ ਫਿਰ ਮੈਂ ਤੁਹਾਨੂੰ ਇੱਕ ਚੀਜ਼ ਕਹਾਂਗਾ ਕਿ ਤੁਸੀਂ ਇੱਕ ਪ੍ਰੋਪਰ ਰਿਕੁਐਸਟ ਕਰੋ ਇੱਥੇ ਦੇ ਇੰਸਟੀਟਿਊਸ਼ਨ ਨੂੰ ਵੀ ਕਿ ਜੇ ਅਗਰ ਕੋਈ ਉਹ ਟ੍ਰਾਂਸਲੇਟਰ ਜਾਂ ਟ੍ਰਾਂਸਲੇਟਰ ਕੋਈ ਯੂਜ਼ ਕਰ ਰਹੇ ਨੇ, ਤੇ ਕੋਈ ਪ੍ਰੋਪਰ ਟ੍ਰਾਂਸਲੇਟਰ ਯੂਜ਼ ਕਰਨ ਜਿਹੜਾ ਸਹੀ, ਅਗਰ ਉਰਦੂ ਵਾਲਾ ਤੇ ਉਰਦੂ ਜਾਣਦਾ ਹੋਵੇ ਸਹੀ, ਹਿੰਦੀ ਵਾਲਾ ਤੇ ਉਹ ਹਿੰਦੀ ਜਾਣਦਾ ਹੈ, ਬੰਗਾਲੀ ਵਾਲਾ ਤੇ ਉਹ ਬੰਗਾਲੀ ਸਹੀ ਜਾਣਦਾ ਹੋਵੇ, ਨਾ ਕਿ ਬੰਗਾਲੀ ਵਾਲੇ ਕੋਲ ਉਰਦੂ ਟ੍ਰਾਂਸਲੇਸ਼ਨ ਕਰਵਾਈ ਜਾ ਰਹੀ ਹੋਏ ਤੇ ਉਰਦੂ ਵਾਲੇ ਕੋਲੋਂ ਬੰਗਾਲੀ ਜਾਂ ਹਿੰਦੀ ਕਰਵਾਈ ਜਾ ਰਹੀ ਹੋਏ।